ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕਿਆ ਮੈਂ ਰਾਜਕਨਵੀਰ ਸਿੰਘ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਾਰਚ ਦੀ 31 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 408272 2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਆ ਕਿ US 1 ਮਿਲੀਅਨ ਬੈਰਲਸ ਆਫ ਆਇਲ ਹਰ ਰੋਜ਼ ਰਿਲੀਜ਼ ਕਰਨ ਜਾ ਰਿਹਾ, ਜਿੱਥੇ ਕਿ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਰੱਖਿਆ ਹੋਇਆ ਹੈ। ਇਹ ਸੋ ਆਉਣ ਵਾਲੇ 6 ਮਹੀਨਿਆਂ ਦੇ ਵਿੱਚ 1 ਮਿਲੀਅਨ ਬੈਰਲ ਹਰ ਰੋਜ਼ ਰਿਜ਼ਰਵ ਦੇ ਵਿੱਚੋਂ ਵਰਤਿਆ ਜਾਊਗਾ। ਇਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਸਵੇਰੇ ਅਨਾਊਂਸ ਕੀਤਾ ਆ। ਇਹ ਉਸ ਟਾਈਮ ਤੇ ਅਨਾਊਂਸ ਕੀਤਾ ਜਦੋਂ ਐਵਰੇਜ ਅਮਰੀਕਾ ਦੇ ਵਿੱਚ ਗੈਸ ਦੀ ਪ੍ਰਾਈਸ $5 ਆ, ਪਰ ਸਾਡੀ ਸਟੇਟ ਕੈਲੀਫੋਰਨੀਆ ਦੇ ਵਿੱਚ ਇਹ $6 ਦੇ ਕਰੀਬ ਹੈਗੀ ਆ। ਕਹਿੰਦੇ ਵੀ ਪ੍ਰਾਈਸਿਸ ਇਹਦੇ ਨਾਲ 10 ਸੈਂਟ ਤੋਂ ਲੈ ਕੇ 35 ਸੈਂਟ ਤੱਕ ਡਾਊਨ ਜਾ ਸਕਦੇ ਹੈਗੇ ਆ। ਸੋ ਜੇ ਦੇਖਿਆ ਜਾਵੇ ਆਇਲ ਜਿਹੜਾ ਆ ਬੈਰਲ ਉਹ $101 ਤੇ 65 ਸੈਂਟ ਦੇ ਉੱਤੇ ਟ੍ਰੇਡ ਅੱਜ ਹੋ ਰਿਹਾ ਸੀਗਾ, ਪਰ ਹਜੇ ਵੀ ਗੈਸ ਦੀਆਂ ਪ੍ਰਾਈਸਾਂ ਘੱਟ ਨਹੀਂ ਰਹੀਆਂ ਜੀ। ਸੋ ਸਾਰੇ ਜਣੇ ਹਰਜੋਤ ਸਿੰਘ ਜੀ ਇਹ ਗੁਹਾਰ ਲਾ ਰਹੇ ਆ ਵੀ ਸਟੇਟ ਨੂੰ ਆਪਣਾ ਟੈਕਸ ਜਿਹੜਾ ਉਹ ਛੱਡ ਦੇਣਾ ਚਾਹੀਦਾ ਆ, ਪਰ ਕਹਿੰਦੇ ਵੀ ਬਹੁਤ ਘੱਟ ਲੋਕ ਆ ਜਿਹੜਾ ਇਹ ਜਿਹੜੀਆਂ ਰਿਫਾਈਨਰੀਆਂ ਆ ਜਾਂ ਕੰਪਨੀਆਂ ਆ ਇਹਨਾਂ ਨੂੰ ਕਹਿ ਰਿਹਾ ਵੀ ਭਾਈ ਆਪਣੇ ਪ੍ਰੋਫਿਟ ਨੂੰ ਥੋੜਾ ਚਿਰ ਘਟਾ ਲਓ। ਇੰਨੇ ਸਾਲ ਕਹਿੰਦੇ ਵੀ ਪ੍ਰੋਫਿਟ ਤੁਸੀਂ ਸੋਹਣਾ ਜਿਹੜਾ ਉਹ ਬਣਾਇਆ ਆ ਤੇ ਹੁਣ ਲੋੜ ਪੈਣ ਦੇ ਉੱਤੇ ਲੋਕਾਂ ਦੀ ਮਦਦ ਜਿਹੜੀ ਉਹ ਕਰੋ। ਪਰ ਸਾਰੇ ਜਾਣੇ ਸਰਕਾਰ ਵੱਲ ਨੂੰ ਜਿਹੜੀ ਆ ਟੈਕਸ ਘਟਾਉਣ ਬਾਰੇ ਆਖ ਰਹੇ ਆ। ਸਰਕਾਰ ਖਾਸ ਕਰਕੇ ਕੈਲੀਫੋਰਨੀਆ ਦੀ ਟੈਕਸ ਇਸ ਕਰਕੇ ਜਿਹੜਾ ਉਹ ਹਟਾਉਣਾ ਨਹੀਂ ਚਾਹੁੰਦੀ। ਉਹ ਕਹਿੰਦੇ ਆ ਵੀ ਜੇ ਇੱਕ ਅਸੀਂ ਟੈਕਸ ਘਟਾ ਲਿਆ ਜਾਂ ਹਟਾ ਲਿਆ ਬਾਅਦ ਚ ਲਾਉਣਾ ਬੜਾ ਔਖਾ ਹੋ ਜਾਣਾ। ਸੋ ਇਸ ਲਈ ਕਹਿੰਦੇ ਵੀ ਉਹਦੇ ਨਾਲੋਂ ਤਾਂ $400 ਦਾ ਜਿਹੜਾ ਡੈਬਿਟ ਕਾਰਡ ਹੈਗਾ ਆ, ਗੈਸ ਕਾਰਡ ਆ, ਉਹ ਦੇ ਦਿਓ, ਪਰ ਟੈਕਸ ਉਸੇ ਤਰੀਕੇ ਦੇ ਨਾਲ ਕਲੈਕਟ ਜਿਹੜੇ ਉਹ ਕਰਦੇ ਰਹੀਏ। ਸੋ ਇਹ ਬੜੀ ਇਸ ਤਰੀਕੇ ਦੇ ਨਾਲ ਕੂਟਨੀਤਿਕ ਕਹਿ ਸਕਦੇ ਆ ਵੀ ਇਹਨਾਂ ਨੇ ਜਿਹੜਾ ਫੈਸਲਾ ਆ ਉਹ ਲਿਆ ਹੈਗਾ ਆ। ਸੋ 1 ਮਿਲੀਅਨ ਬੈਰਲ ਹਰ ਮਹੀਨੇ ਹਰ ਦਿਨ ਜਿਹੜਾ ਉਹ ਕੱਢਣਾ ਆਪਣੇ ਭੰਡਾਰ ਦੇ ਵਿੱਚੋਂ। ਇਹ ਹੁਣ ਦੇਖਣਾ ਪਊਗਾ ਵੀ ਇਸ ਨੂੰ ਲੋਕ ਕਿੱਦਾਂ ਲੈਂਦੇ ਆ। ਸੋ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਭਾਈ ਇਹ ਤਾਂ ਐਮਰਜੈਂਸੀ ਲੋੜ ਦੇ ਲਈ ਹੁੰਦੇ ਆ। ਲੋਕਾਂ ਦੀ ਇਹ ਮੰਗ ਹੈਗੀ ਆ, ਖਾਸ ਕਰਕੇ ਕਹਿੰਦੇ ਵੀ ਪ੍ਰਾਈਵੇਟ ਖੇਤਰ ਨੂੰ ਜਿਹੜੀਆਂ ਫੈਡਰਲ ਲੈਂਡਸ ਦੇ ਉੱਤੇ ਪਰਮਿਟਸ ਆ ਉਹ ਦਿੱਤੇ ਜਾਣੇ ਚਾਹੀਦੇ ਆ, ਤਾਂ ਜੋ ਵੱਧ ਤੋਂ ਵੱਧ ਗੈਸ ਜਿਹੜੀ ਉਹ ਪੰਪ ਕਰਨ, ਕਰੂਡ ਆਇਲ ਕੱਢਣ ਤੇ ਉਹਨਾਂ ਨੂੰ ਰਿਫਾਈਨਰੀਜ਼ ਤੱਕ ਪਹੁੰਚਾਉਣ, ਤਾਂ ਜੋ ਉਹ ਗੈਸ ਦੇ ਪ੍ਰਾਈਸਿਸ ਆ ਉਹ ਘਟਣ। ਆਪਣੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਜ਼ਰੂਰ ਕਿਹਾ ਸੀਗਾ ਵੀ ਅਸੀਂ 9,000 ਤੋਂ ਵੱਧ ਪਰਮਿਟ ਦਿੱਤੇ ਹੋਏ ਆ, ਪਰ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਆ ਉਸ ਦੇ ਉੱਤੇ ਡਰਿਲ ਨਹੀਂ ਕਰ ਰਹੀਆਂ। ਸੋ ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ। ਸੋ ਇਹ ਇੱਕ ਜ਼ਰੂਰ ਵੱਡੀ ਸਮੱਸਿਆ ਬਣੀ ਪਈ ਆ। ਐਨਰਜੀ ਇੰਡੀਪੈਂਡੈਂਸ ਅੱਜ ਹਰ ਇੱਕ ਮੁਲਕ ਦੀ ਮੰਗ ਜਿਹੜੀ ਉਹ ਬਣਦੀ ਜਾ ਰਹੀ ਆ। ਬਹੁਤ ਇਹ ਜ਼ਰੂਰੀ ਆ। ਦੁਨੀਆ ਦੇ ਇੱਕ ਹਿੱਸੇ ਦੇ ਵਿੱਚ ਉਥਲ ਪੁਥਲ ਆਪਾਂ ਨੂੰ ਆਪਣੇ ਬੈਕਯਾਰਡ ਦੇ ਵਿੱਚ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੰਦੀ ਆ। ਗਲੋਬਲ ਪਿੰਡ ਦੇ ਜਿੱਥੇ ਫਾਇਦੇ ਆ, ਅਜਿਹੇ ਨੁਕਸਾਨ ਵੀ ਆਪਾਂ ਨੂੰ ਬਹੁਤ ਜ਼ਿਆਦਾ ਝੱਲਣੇ ਪੈਂਦੇ ਆ। ਜੀ ਬਿਲਕੁਲ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਕਿ ਪੁਟਿਨ ਲੱਗਦਾ ਆ ਉਹ ਸੈਲਫ ਆਈਸੋਲੇਸ਼ਨ ਪੋਜੀਸ਼ਨ ਦੇ ਵਿੱਚ ਹੈਗਾ, ਕਿਉਂਕਿ ਵਾਈਟ ਹਾਊਸ ਨੇ ਇਹ ਅਨਾਊਂਸਮੈਂਟ ਕੀਤੀ ਆ ਵੀ ਪੈਂਟਾਗਨ ਨੂੰ ਪਤਾ ਚੱਲਿਆ
ਵੀ ਵਲਾਡੀਮੀਰ ਪੁਟਿਨ ਨੂੰ ਮਿਸ ਇਨਫੋਰਮਡ ਕੀਤਾ ਗਿਆ ਸੀ ਉਹਦੇ ਫੌਜੀਆਂ ਵੱਲੋਂ ਹੂੰ ਵੀ ਅਸੀਂ ਬੜੀ ਤਾਕਤ 'ਚ ਆ, ਪਰ ਦੂਸਰੇ ਪਾਸੇ ਯੂਕਰੇਨ ਵਾਲਿਆਂ ਨੇ ਉਹਨਾਂ ਦੇ ਗੋਡੇ ਚੰਗੇ ਲਵਾਏ ਆ। ਤੇ ਹੁਣ ਜਿਹੜਾ ਕੀਵ ਟਾਊਨ ਆ, ਮੇਨ ਟਾਊਨ ਆ, ਉੱਥੋਂ ਵੀ ਕਾਫੀ ਪਿੱਛੇ ਬੈਕ ਪੁੱਲ ਕੀਤਾ ਰਸ਼ੀਆ ਨੇ। ਪਰ ਯੂਐਸ ਹਜੇ ਵੀ ਥਿੰਕ ਕਰ ਰਿਹਾ ਵੀ ਉਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਦੁਬਾਰਾ ਕਿ ਫਿਰ ਉਹ ਅਟੈਕ ਕਰ ਸਕਦੇ ਹੈਗੇ ਆ। ਇਨਫਲੇਸ਼ਨ ਨੂੰ ਫੈਡਰਲ ਰਿਜ਼ਰਵ ਬੋਰਡ ਬਹੁਤ ਧਿਆਨ ਦੇ ਨਾਲ ਦੇਖ ਰਿਹਾ ਹੈਗਾ, ਤੇ ਕਿਉਂਕਿ ਗੈਸ ਪ੍ਰਾਈਸਿਸ ਬਹੁਤ ਹਾਈ ਆ, ਹੋਰ ਹਰ ਇੱਕ ਤੁਹਾਡਾ ਖਾਣ ਪੀਣ ਵਾਲਾ ਸਮਾਨ ਉਹ ਬਹੁਤ ਮਹਿੰਗਾ ਹੋਇਆ ਪਿਆ ਹੈ। ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਕਾਮਿਆਂ ਦੇ ਲਈ ਸੀਜ਼ਰ ਸ਼ਾਵੇਜ਼ ਇੱਕ ਅਜਿਹਾ ਨਾਮ ਆ ਜਿਸ ਨੂੰ ਬਹੁਤ ਹੀ ਉਹ ਮਾਣ ਦੇ ਨਾਲ ਲੈਂਦੇ ਆ। ਤੇ ਸਭ ਨੂੰ ਪਤਾ ਹੈ ਵੀ ਫਾਰਮ ਵਰਕਰਸ ਦੇ ਵਿੱਚੋਂ ਇਹ ਮੁੰਡਾ ਜਿਹੜਾ ਉੱਠਿਆ ਤੇ ਉਸ ਨੇ ਲੋਕਾਂ ਦੇ ਲਈ, ਮਜ਼ਦੂਰਾਂ ਦੇ ਲਈ ਖਾਸ ਕਰਕੇ ਅਜਿਹਾ ਕੰਮ ਕੀਤਾ, ਸਿਵਲ ਰਾਈਟਸ ਦੀ ਜਿਹੜੀ ਉਹ ਗੱਲ ਕੀਤੀ। ਅੱਜ ਸੀਜ਼ਰ ਸ਼ਾਵੇਜ਼ ਡੇ ਉਸ ਨੂੰ ਮਨਾਇਆ ਜਾ ਰਿਹਾ ਆ। ਉਧਰ ਬਹੁਤ ਸਾਰੇ ਖੇਤਾਂ 'ਚ ਕਰਨ ਵਾਲੇ ਲੋਕ, ਫਾਰਮ ਵਰਕਰਸ ਆ, ਉਹਨਾਂ ਨੇ ਗਵਰਨਰ ਨਿਊਸਮ ਨੂੰ ਇਹ ਮੰਗ ਕੀਤੀ ਆ ਵੀ ਉਹ ਉਸ ਬਿੱਲ ਦੀ ਸਪੋਰਟ ਕਰਨ, ਉਸ ਦੀ ਹਾਮੀ ਭਰਨ ਜਿਸ ਵਿੱਚ ਯੂਨੀਅਨ ਇਲੈਕਸ਼ਨਸ ਦੇ ਵਿੱਚ ਉਹਨਾਂ ਨੂੰ ਘਰੋਂ ਵੋਟ ਪਾਉਣ ਦਾ ਅਧਿਕਾਰ ਜਿਹੜਾ ਆ ਉਹ ਮਿਲ ਸਕਦਾ ਆ। ਇਹਨਾਂ ਦਾ ਤਰਕ ਆ ਵੀ ਜਿਸ ਤਰੀਕੇ ਦੇ ਨਾਲ ਆਪਾਂ ਬਾਕੀ ਇਲੈਕਸ਼ਨਸ ਦੇ ਵਿੱਚ ਹੁਣ ਵੋਟ ਜਿਹੜੀ ਘਰੋਂ ਮੇਲ ਕਰ ਸਕਦੇ ਆ, ਉਸੇ ਤਰੀਕੇ ਦੇ ਨਾਲ ਸਾਨੂੰ ਇਸ ਦੇ ਵਿੱਚ ਵੀ ਸਾਨੂੰ ਜਿਹੜੀ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਮਿਲਣਾ ਚਾਹੀਦਾ ਹੈਗਾ। ਸੋ ਬਹੁਤ ਸਾਰੇ ਜਿਹੜੇ ਫਾਰਮ ਵਰਕਰਸ ਆ, ਵੱਖ-ਵੱਖ ਸਮਿਆਂ ਦੇ ਉੱਤੇ ਅਜਿਹੇ ਜਿਹੜੇ ਦੌਰ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਸੋ ਸੀਜ਼ਰ ਸ਼ਾਵੇਜ਼ ਦਾ ਜਿਹੜਾ ਜਨਮ ਦਿਨ ਆ, ਉਸ ਨੂੰ ਸੀਜ਼ਰ ਸ਼ਾਵੇਜ਼ ਡੇ ਦੇ ਵਜੋਂ ਜਿਹੜਾ ਉਹ ਮਨਾਇਆ ਜਾਂਦਾ ਆ। ਤੇ ਅੱਜ ਦੇ ਦਿਨ 31 ਮਾਰਚ ਨੂੰ ਜਿਹੜਾ ਸੀਜ਼ਰ ਸ਼ਾਵੇਜ਼ ਡੇ ਦੇ ਵਜੋਂ ਜਿਹੜਾ ਕਮੈਮੋਰੇਟ ਕੀਤਾ ਜਾਂਦਾ ਆ। ਜੀ, ਸੋ ਬਿਲਕੁਲ ਜੇ ਦੱਸਦੇ ਜਾਈਏ, ਬਹੁਤ ਵੱਡੀ ਗਿਣਤੀ ਦੇ ਵਿੱਚ ਲਟੀਨੋ ਗਰੁੱਪਸ ਉਹਨਾਂ ਨੇ ਸੀਜ਼ਰ ਸ਼ਾਵੇਜ਼ ਦਿਨ ਨੂੰ ਮਨਾਇਆ ਹੈਗਾ, ਪਰ ਗਵਰਨਰ ਸਾਹਿਬ ਅੱਜ ਕਿਤੇ ਨਹੀਂ ਲੱਭੇ ਹੈਗੇ। ਕਹਿੰਦੇ ਵੀ ਜੇ ਸੀਜ਼ਰ ਸ਼ਾਵੇਜ਼ ਜਿੰਦਾ ਹੁੰਦਾ ਤੇ ਉਹਦਾ 95ਵਾਂ ਜਨਮ ਦਿਨ ਅੱਜ ਹੋਣਾ ਸੀ। ਸੰਨ 2014 ਦੇ ਵਿੱਚ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਨੇ ਮਾਰਚ 31 ਨੂੰ ਸ਼ਾਵੇਜ਼ ਬਰਥਡੇ ਵਾਲੇ ਦਿਨ ਸੀਜ਼ਰ ਸ਼ਾਵੇਜ਼ ਡੇ ਇੱਕ ਨੈਸ਼ਨਲ ਹੌਲੀਡੇ ਉਹਨੂੰ ਐਲਾਨਿਆ ਸੀ। ਕੈਲੀਫੋਰਨੀਆ ਦੇ ਵਿੱਚ ਸਟੇਟ ਹੌਲੀਡੇ ਆਲਰੇਡੀ ਹੈਗਾ। ਕਹਿੰਦੇ ਵੀ 6 ਦਹਾਕੇ ਪਹਿਲਾਂ, 60 ਸਾਲ ਪਹਿਲਾਂ ਸ਼ਾਵੇਜ਼ ਨੇ ਨੈਸ਼ਨਲ ਫਾਰਮ ਵਰਕਰਸ ਐਸੋਸੀਏਸ਼ਨ ਬਣਾਈ ਸੀ, ਜਿਹੜੀ ਕਿ ਬਾਅਦ ਦੇ ਵਿੱਚ ਯੂਨਾਈਟਿਡ ਫਾਰਮ ਵਰਕਰਸ ਔਰ UFW ਬਣ ਗਈ। ਸੋ ਉਸ ਟਾਈਮ ਦੇ ਉੱਤੇ ਜਦੋਂ ਉਹਨਾਂ ਨੇ ਬਣਾਈ ਸੀ, ਬਾਈਕਾਟ ਕੀਤਾ ਸੀ ਗ੍ਰੇਪਸ ਦਾ, ਪ੍ਰੋਟੈਸਟ ਕੀਤਾ ਸੀ ਕਿ ਕਾਮਿਆਂ ਦੀਆਂ ਕੰਡੀਸ਼ਨਸ ਬਹੁਤ ਮਾੜੀਆਂ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ। ਸੋ 340 ਮੀਲ ਦਾ ਮਾਰਚ ਡਲੀਨੋ, ਫ੍ਰਿਜ਼ਨੋ ਤੋਂ ਅੱਗੇ ਟਾਊਨ ਹੈਗਾ ਕੈਲੀਫੋਰਨੀਆ, ਉੱਥੋਂ ਲੈ ਕੇ ਉਹ ਸਟੇਟ ਦੀ ਜਿਹੜੀ ਕੈਪੀਟਲ ਆ ਸੈਕਰਾਮੈਂਟੋ, ਉੱਥੇ ਤੱਕ ਲੈ ਕੇ ਗਏ ਸੀਗੇ। ਸੋ ਫਾਰਮ ਵਰਕਰਸ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਵੀ ਸਾਡੀਆਂ ਕੰਡੀਸ਼ਨਸ ਕੋਈ ਵਾਲੀਆਂ ਗੁੱਡ ਨਹੀਂ। ਆਪਾਂ ਦੇਖਿਆ ਹੀ ਆ ਕਰੋਨਾ ਵਾਇਰਸ ਦੇ ਦੌਰਾਨ, ਚਾਹੇ ਬਹੁਤ ਸਾਰੇ ਲੋਕ ਘਰਾਂ 'ਚ ਵੜ ਕੇ ਬੈਠੇ ਰਹੇ, ਪਰ ਕਿਸਾਨ ਜਿਹੜੇ ਸੀ, ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਸੀ, ਉਹ ਵਿਚਾਰੇ ਕੰਮ ਕਰਦੇ ਰਹੇ। ਕਹਿੰਦੇ ਵੀ ਬਹੁਤ ਵਾਰੀ ਲੰਮੇ ਘੰਟੇ ਜਿਹੜੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈਗਾ। ਆਪਾਂ ਦੇਖਿਆ ਹੀ ਹਰਜੋਤ ਸਿੰਘ ਜੀ, ਜਿਹੜੇ ਫੂਡ ਪ੍ਰੋਸੈਸਿੰਗ ਪਲਾਂਟਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਵਿਡ ਨੇ ਕਹਿਰ ਢਾਇਆ, ਕਿੰਨੇ ਲੋਕਾਂ ਦੀ ਜਿਹੜੀ ਉਹ ਜਾਨ ਚਲੇ ਗਈ ਤੇ ਇਵੈਂਚੁਅਲੀ ਉਹਨਾਂ ਕੰਪਨੀਆਂ ਦੇ ਉੱਤੇ ਕੋਈ ਬਹੁਤੀ ਮਾਰ ਜਾਂ ਗਾਜ ਜਿਹੜੀ ਉਹ ਨਹੀਂ ਡਿੱਗੀ। ਗਵਰਨਰ ਸਾਹਿਬ ਦੀ ਜੇ ਗੱਲ ਕਰਦੇ ਜਾਈਏ ਤਾਂ ਸਾਡੇ ਜਿਹੜੇ ਗਵਰਨਰ ਅਣਮਿੱਥੀ ਥਾਂ ਦੇ ਉੱਤੇ ਕਹਿੰਦੇ ਵੀ ਸੈਂਟਰਲ ਤੇ ਲੈਟਿਨ ਅਮਰੀਕਾ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਸਪਰਿੰਗ ਬ੍ਰੇਕ ਦੇ ਉੱਤੇ ਜਾ ਰਹੇ ਨੇ, ਛੁੱਟੀਆਂ ਮਨਾਉਣ ਜਾਣਗੇ। 2 ਹਫ਼ਤੇ ਦੇ ਲਈ ਕੈਲੀਫੋਰਨੀਆ ਦੇ ਵਿੱਚ ਸਬਸਟੀਚਿਊਟ ਗਵਰਨਰ ਲਿeutenant ਗਵਰਨਰ ਇਲੈਨੀ ਜਿਹੜੇ ਆ ਉਹ ਬਾਗਡੋਰ ਸੰਭਾਲਣਗੇ। ਕੱਲ ਦੇਰ ਜਿਹੜਾ ਇਹ ਅਨਾਊਂਸ ਕੀਤਾ ਗਿਆ ਵੀ ਜਿਹੜੇ ਨਿਊਸਮ ਨੇ ਉਹ ਸਾਰੇ ਦੇ ਸਾਰੇ ਪਰਿਵਾਰ ਸਮੇਤ ਆ ਉਹ ਕੈਲੀਫੋਰਨੀਆ ਤੋਂ ਚਲੇ ਗਏ ਨੇ ਅਨਡਿਸਕਲੋਜ਼ਡ ਲੋਕੇਸ਼ਨ ਦੇ ਉੱਤੇ। ਪਹਿਲੋਂ ਕਹਿੰਦੇ ਆ ਵੀ ਇਹਨਾਂ ਨੇ ਥੈਂਕਸਗਿਵਿੰਗ ਵੀਕ ਦੇ ਉੱਤੇ ਇਸ ਪਰਿਵਾਰ ਨੇ ਮੈਕਸੀਕੋ ਦੇ ਵਿੱਚ ਜਾਣਾ ਸੀਗਾ, ਪਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਆਪਣਾ ਦੌਰਾ ਆ ਉਹ ਰੱਦ ਕਰ ਦਿੱਤਾ ਸੀ। ਗੈਵਿਨ ਨਿਊਸਮ ਤੇ ਉਹਨਾਂ ਦੀ ਵਾਈਫ ਜੈਨੀਫਰ ਨਿਊਸਮ ਤੇ ਉਹਨਾਂ ਦੇ 4 ਬੱਚੇ, ਜਿਨ੍ਹਾਂ ਦੀ ਉਮਰ 6 ਤੋਂ 12 ਸਾਲ ਦੇ ਵਿੱਚ ਹੈਗੀ ਆ, ਉਹ ਪਬਲਿਕ ਆਈ ਤੋਂ ਤਾਂ ਜਿਹੜੇ ਕਹਿੰਦੇ ਆ ਵੀ ਬਾਹਰ ਰਹਿੰਦੇ ਆ, ਪਰ ਉਹ ਇਸ ਵਾਰ ਉਹਨਾਂ ਦੇ ਨਾਲ 2 ਹਫ਼ਤੇ ਦੀ ਛੁੱਟੀ ਕੱਟਣ ਦੇ ਲਈ
ਗਏ ਨੇ। ਆਈ ਥਿੰਕ ਹਰਜੋਤ ਸਿੰਘ ਜੀ ਇਹੀ ਕਾਰਨ ਆ ਵੀ ਸੀਜ਼ਰ ਸ਼ਾਵੇਜ਼ ਡੇ ਦੇ ਉੱਤੇ ਇਹ ਕਿਤੇ ਵੀ ਲੱਭ ਨਹੀਂ ਰਹੇ। ਜੀ, ਅਗਲੀ ਖਬਰ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਭਈ ਬਾਈਡਨ ਐਡਮਿਨਿਸਟ੍ਰੇਸ਼ਨ US ਮੈਕਸੀਕੋ ਬਾਰਡਰ ਦੇ ਉੱਤੇ ਜਿਹੜਾ ਟਾਈਟਲ 42 ਹੈਗਾ ਆ ਉਸ ਨੂੰ ਰਿਮੂਵ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਟਾਈਮ ਦੇ ਉੱਤੇ ਇਹ ਕੰਡੀਸ਼ਨ ਲਾਈ ਗਈ ਸੀ ਮੈਡੀਕਲ ਕੰਡੀਸ਼ਨਸ ਨੂੰ ਲੈ ਕੇ ਵੀ ਹਰ ਕੋਈ ਬੰਦਾ ਬਾਰਡਰ ਕ੍ਰਾਸ ਕਰਕੇ ਨਹੀਂ ਆ ਸਕਦਾ। ਜੇ ਕਿਸੇ ਨੇ ਅਪਲਾਈ ਕਰਨਾ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਹੀ ਰਹਿ ਕੇ ਅਪਲਾਈ ਕਰਨਾ ਪਊਗਾ। ਪਰ ਇਸ ਟਾਈਮ ਮਈ ਦੇ ਵਿੱਚ ਇਹ ਇਸ ਨੂੰ ਚੱਕਣ ਜਾ ਰਿਹਾ ਹੈ। ਮਈ 23 ਇਹ ਪਾਲਿਸੀ ਐਂਡ ਹੋ ਜਾਊਗੀ। ਉਹ ਤੋਂ ਬਾਅਦ ਹੁਣ ਆਫੀਸ਼ੀਅਲਸ ਇਹ ਸੋਚ ਰਹੇ ਆ, ਲੋਕਾਂ ਨੇ ਆਲਰੇਡੀ ਬਾਰਡਰ ਦੇ ਉੱਤੇ ਇਕੱਠੇ ਹੋਣਾ ਸ਼ੁਰੂ ਹੋ ਗਏ ਹੈਗੇ ਆ। ਕਹਿੰਦੇ ਭਈ 1.7 ਮਿਲੀਅਨ ਮਾਈਗ੍ਰੈਂਟਸ ਪਿਛਲੀ ਵਾਰੀ ਟਰਨਅਵੇ ਕੀਤੇ ਸੀ, ਵਾਪਸ ਭੇਜੇ ਸੀ ਇਸ ਟਾਈਟਲ ਦੇ ਅਧੀਨ। ਪਰ ਹੁਣ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਵਾਰੀ ਫੇਰ ਮਾਈਗ੍ਰੈਂਟਸ USA ਦੇ ਵਿੱਚ ਐਂਟਰ ਹੋਣਗੇ ਤੇ ਆਪਣਾ ਪੋਲੀਟੀਕਲ ਅਸਾਈਲਮ ਜਿਹੜਾ ਆ ਉਹ ਅਪਲਾਈ ਕਰਨਗੇ। ਐਸਟੀਮੇਟ US ਬਾਰਡਰ ਪੈਟਰੋਲ ਵਾਲੇ ਕਹਿ ਰਹੇ ਆ ਵੀ ਹਰ ਰੋਜ਼ 8000 ਬੰਦਾ ਕ੍ਰਾਸ ਕਰ ਸਕਦਾ ਹੈਗਾ USA ਦੇ ਵਿੱਚ ਮੈਕਸੀਕੋ ਵਾਲੀ ਸਾਈਡ ਤੋਂ ਐਜ਼ ਅਨਡਾਕੂਮੈਂਟਡ। ਜੀ, ਪਹਿਲੋਂ ਕਹਿੰਦੇ ਵੀ ਰੀਸੈਂਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆંકੜਿਆਂ ਮੁਤਾਬਕ 7000 ਤੋਂ 8000 ਇੰਟਰੈਕਸ਼ਨ ਐਵਰੀਡੇ ਹੁੰਦੀਆਂ। ਕਹਿੰਦੇ ਵੀ ਟਾਈਟਲ 42 ਹਟਾਉਣ ਤੋਂ ਬਾਅਦ 'ਚ ਇਹ ਜਿਹੜੇ ਇੰਟਰੈਕਸ਼ਨ ਜਿਹੜੇ ਬਾਰਡਰ ਸਿਕਿਉਰਿਟੀ ਵਾਲਿਆਂ ਦੇ ਨਾਲ ਇਹ 18000 ਤੱਕ ਐਵਰੀਡੇ ਤੱਕ ਵੱਧ ਕੇ ਜਾ ਸਕਦੀਆਂ। ਅਨੁਮਾਨਤਾ ਇਹ ਤੋਂ ਵੱਧ ਵੀ ਹੋ ਸਕਦੀਆਂ, ਇਸ ਤੋਂ ਘੱਟ ਵੀ ਹੋ ਸਕਦੀਆਂ ਨੇ। ਲਾਸ ਐਂਜਲਸ ਦੇ ਇੰਡਸਟਰੀਅਲ ਫੈਸਿਲਿਟੀ ਦੇ ਵਿੱਚ ਅੱਜ ਇੱਕ ਧਮਾਕੇ ਦੇ ਕਰਕੇ 5 ਲੋਕ ਜ਼ਖਮੀ ਹੋ ਗਏ, ਜਿਸ ਕਰਕੇ ਉਸ ਦੇ ਇਰਦ ਗਿਰਦ ਜਿਹੜੇ ਸਕੂਲ ਸੀ ਉਹਨਾਂ ਨੂੰ ਵੀ ਲੋਕਡਾਊਨ ਦੇ ਉੱਤੇ ਕਰਨਾ ਪਿਆ। 3rd ਸਟਰੀਟ ਮੌਂਟਕਲੇਅਰ ਲਾਸ ਐਂਜਲਸ ਦੇ ਡਾਊਨਟਾਊਨ ਤੋਂ 33 ਮੀਲ ਪੂਰਬ ਵਾਲੇ ਪਾਸੇ ਈਸਟ ਵਾਲੇ ਪਾਸੇ ਨੂੰ ਆ, ਜਿੱਥੇ ਸਵੇਰੇ 9:15 ਵਜੇ ਇਹ ਧਮਾਕਾ ਹੋਇਆ ਆ। ਕਹਿੰਦੇ ਵੀ ਇਸ ਐਕਸਪਲੋਜਨ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਫੱਟੜ ਜਿਹੜੇ ਹੋਏ ਸੀ ਉਹਨਾਂ ਨੂੰ ਅੱਗ ਲੱਗੀ ਆ, ਬਰਨਸ ਸੀਗੀਆਂ ਤੇ ਸ਼ਾਰਪ ਨਾਲ ਜਿਹੜਾ ਆ ਉਹਨਾਂ ਦੇ ਵੱਜਾ। 4 ਲੋਕਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਘੱਲਣਾ ਪਿਆ, ਇੱਕ ਨੂੰ ਮੌਕੇ ਤੇ ਹੀ ਟ੍ਰੀਟਮੈਂਟ ਦੇਣੀ ਪਈ। ਮੌਂਟਕਲੇਅਰ ਦੀ ਫਾਇਰ ਅਫੀਸ਼ੀਅਲ ਆ, ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਮੈਟਲ ਰੀਸਾਈਕਲਿੰਗ ਯਾਰਡ ਕਹਿੰਦੇ ਆ ਵੀ ਇਹ ਲੱਗ ਰਿਹਾ ਆ ਜਿੱਥੇ ਇਹ ਧਮਾਕਾ ਹੋਇਆ ਆ। ਓਨਟਾਰੀਓ ਮੌਂਟਕਲੇਅਰ ਸਕੂਲ ਡਿਸਟ੍ਰਿਕਟ ਦੇ ਵਿੱਚ ਇਹ ਸੀਗਾ। ਸਕੂਲਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਇੱਕ ਟਾਈਮ ਦੇ ਉੱਤੇ ਪ੍ਰੀਕਾਸ਼ਨਰੀ ਲਾਕਡਾਊਨ ਇਹ ਸਕੂਲ ਡਿਸਟ੍ਰਿਕਟ ਦੇ ਵਿੱਚ ਕਰਨਾ ਪਿਆ। ਜੀ, ਅਗਲੀ ਖਬਰ ਚਲੀਏ। ਰਸ਼ੀਅਨਸ ਨੇ ਚਰਨੋਬਲ ਨਿਊਕਲੀਅਰ ਪਲਾਂਟ ਨੂੰ ਹੈਂਡਓਵਰ ਕਰ ਦਿੱਤਾ ਹੈ ਯੂਕਰੇਨ ਦੇ ਵੱਸ ਦੇ ਵਿੱਚ। ਚਰਨੋਬਲ ਨਿਊਕਲੀਅਰ ਪਾਵਰ ਪਲਾਂਟ ਦੇ ਉੱਤੇ ਫਰਵਰੀ 24 ਨੂੰ ਹੀ ਰਸ਼ੀਅਨ ਫੋਰਸਾਂ ਨੇ ਕੰਟਰੋਲ ਕਰ ਰਿਹਾ ਸੀ ਤੇ ਹੁਣ ਇਹ ਵੀ ਪਤਾ ਲੱਗਿਆ ਵੀ ਜਿਹੜੇ ਫੌਜੀ ਉੱਥੇ ਕੰਮ ਕਰ ਰਹੇ ਸੀ, ਟ੍ਰੈਂਚਸ ਪੁੱਟ ਕਰ ਰਹੇ ਸੀ ਤੇ ਉਹਨਾਂ ਨੂੰ ਕੁਝ ਬਿਮਾਰੀਆਂ ਜਿਹੜੀਆਂ ਆ ਲੱਗ ਗਈਆਂ ਹੈਗੀਆਂ, ਉਹ ਜਿਹੜੀਆਂ ਕਿ ਨਿਊਕਲੀਅਰ ਦੇ ਨਾਲ ਰਿਲੇਟਡ ਹੈਗੀਆਂ ਆ। IAEA ਇਹ ਜਿਹੜੀ ਏਜੰਸੀ ਆ ਨਿਊਕਲੀਅਰ ਪਲਾਂਟਸ ਨੂੰ ਮੈਨੇਜ ਕਰਦੀ UN ਦੀ, ਸੋ ਉਹਨਾਂ ਨੇ ਦੱਸਿਆ ਵੀ ਹੁਣ ਯੂਕਰੇਨ ਦੀਆਂ ਫੋਰਸਸ ਦੇ ਕੋਲ ਵਾਪਸ ਇਹ ਉੱਥੇ ਦਾ ਜਿਹੜਾ ਨਿਊਕਲੀਅਰ ਪਲਾਂਟ ਆ ਉਹ ਆ ਗਿਆ ਹੈਗਾ। ਤੇ ਦੂਸਰੇ ਪਾਸੇ ਰਸ਼ੀਆ ਨੇ ਅੱਜ ਥ੍ਰੈਟ ਕਰਤਾ ਵੀ ਜੇ ਯੂਰਪ ਦੇ ਮੁਲਕ ਉਹਨਾਂ ਨੂੰ ਰੂਬਲ ਦੇ ਵਿੱਚ ਗੈਸ ਨਹੀਂ ਖਰੀਦਣਗੇ ਤਾਂ ਉਹ ਉਹਨਾਂ ਦੀ ਜਿਹੜੀ ਗੈਸ ਆ ਉਹ ਬੰਦ ਕਰ ਦੇਣਗੇ। ਜੀ, ਸੋ ਹੁਣ ਇਹ ਨਹੀਂ ਪਤਾ ਵੀ ਪੁਤਿਨ ਦੇ ਲਾਗੇ, ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਉਸਨੂੰ ਗਲਤ ਹੀ ਪਿਕਚਰ ਜਿਹੜੀ ਉਹ ਪੇਂਟ ਕਰਕੇ ਦੱਸੀ ਜਾ ਰਹੀ ਸੀ ਵੀ ਚੱਕਰ ਹੀ ਕੋਈ ਨਹੀਂ ਆ, ਤੇ ਮਿਲਟਰੀ ਵਾਲੇ ਜਿਹੜੇ ਫੌਜੀ ਉਹ ਵੀ ਡਰਦੇ ਹੁਣ ਉਸਨੂੰ ਅਸਲੀਅਤ ਦੱਸਣੋਂ ਗੁਰੇਜ਼ ਕਰਦੇ। ਪਰ ਉਹ ਕਿਹੜਾ ਨਿਆਣਾ ਹੈ, ਉਹਨੂੰ ਵੀ ਪਤਾ ਹੀ ਹੋਣਾ ਆ ਵੀ ਕੀ ਕੁਛ ਜਿਹੜਾ ਉਹ ਉਧਰ ਚੱਲ ਰਿਹਾ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ। ਯੂਰਪ ਦੇ ਲਈ ਵੱਡਾ ਸੰਕਟ, ਐਨਰਜੀ ਦਾ ਜਿਹੜਾ ਸੰਕਟ ਆ ਉਹ ਆ ਸਕਦਾ ਆ ਜੇ ਰੂਬਲਸ ਦੇ ਵਿੱਚ ਉਹ ਉਹਨਾਂ ਨੂੰ ਮੁਦਰਾ ਦੇ ਵਿੱਚ ਉਹ ਨਹੀਂ ਦਿੰਦੇ ਤੇ ਉਹਨਾਂ ਦੀ ਗੈਸ ਜਾਂ ਜਿਹੜੀ ਕਹਿ ਲਓ ਵੀ ਨੈਚੁਰਲ ਗੈਸ ਤੇ ਗੈਸੋਲੀਨ ਆ ਉਹ ਸਾਰਾ ਕੁਛ ਉਹ ਬੰਦ ਕਰ ਦਿੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਬਹੁਤ ਸਾਰੇ ਸਕੂਲਾਂ ਦੇ ਵਿੱਚ ਵੱਖ-ਵੱਖ ਵਾਰਦਾਤਾਂ ਜਿਹੜੀਆਂ ਵਾਪਰੀਆਂ, ਜਿਹੜੀ ਕਿ ਚੰਗੀ ਗੱਲ ਨਹੀਂ ਹੈਗੀ। ਸੈਨੋਜ਼ੇ ਦੇ ਇਲਾਕੇ ਤੋਂ ਯਰਬਾ ਬਿਓਨਾ ਹਾਈ ਸਕੂਲ ਦੇ ਵਿੱਚ ਸ਼ੈਲਟਰ ਇਨ ਪਲੇਸ ਕਰਨਾ ਪਿਆ ਜਦ ਸਕੂਲ ਦੇ ਨਜ਼ਦੀਕ ਇੱਕ ਗੋਲੀਕਾਂਡ ਵਾਪਰਿਆ ਵੀ ਇੱਕ ਨਿਆਣੇ ਦੇ, ਇੱਕ ਬॉय ਦੇ ਗੋਲੀ ਜਿਹੜੀ ਉਹ ਲੱਗੀ।
ਦੱਸਿਆ ਇਹ ਜਾ ਰਿਹਾ ਵੀ ਜਿਸ ਦੇ ਮੁੰਡੇ ਦੇ ਇਹ ਗੋਲੀ ਲੱਗੀ ਆ ਉਹ ਬਚ ਤਾਂ ਜਿਹੜਾ ਹੋ ਜਾਊਗਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਹਿੰਦੇ ਵੀ ਜਲਦੀ ਹੀ ਗ੍ਰਿਫਤਾਰੀ ਵੀ ਪਾਈ ਆ ਤੇ ਜਿਸ ਦੇ ਨਾਲ ਗੋਲੀ ਕਥਿਤ ਤੌਰ ਦੇ ਉੱਤੇ ਚਲਾਈ ਗਈ ਆ ਉਸ ਬੰਦੂਕ ਨੂੰ ਵੀ ਜ਼ਬਤ ਜਿਹੜਾ ਉਹ ਕਰ ਲਿਆ। ਤਕਰੀਬਨ ਪੌਣੇ 11 ਵਜੇ ਜਿਹੜਾ ਇਸ ਯਰਬਾ ਬਿਊਨਾ ਹਾਈ ਸਕੂਲ ਦੇ ਨਜ਼ਦੀਕ ਇਹ ਗੋਲੀ ਕਾਂਡ ਵਾਪਰਿਆ ਹੈਗਾ ਆ। ਤੇ ਉਸ ਤੋਂ ਬਾਅਦ ਦੇ ਵਿੱਚ 2 ਘੰਟਿਆਂ ਤੋਂ ਬਾਅਦ 'ਚ ਹੀ ਪੁਲਿਸ ਨੇ ਇੱਕ ਸਸਪੈਕਟ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਤੇ ਫਿਰ 1:15 ਵਜੇ ਯਰਬਾ ਬਿਊਨਾ ਹਾਈ ਸਕੂਲ ਦੇ ਵਿੱਚ ਜਿਹੜਾ ਇਹ ਸ਼ੈਲਟਰ ਆਰਡਰ ਸੀਗਾ ਉਸ ਨੂੰ ਉਠਾ ਲਿਆ ਗਿਆ ਸੀਗਾ। ਸੋ ਬਹੁਤ ਸਾਰੇ ਨਿਆਣਿਆਂ ਨੇ ਤੁਰੰਤ ਫਿਰ ਆਪਣੇ ਘਰਦਿਆਂ ਨੂੰ ਜਿਹੜੀਆਂ ਕਾਲਾਂ ਕੀਤੀਆਂ ਤੇ ਘਰ ਦੇ ਅੱਜ ਕੱਲ੍ਹ ਸਕੂਲ ਤੋਂ ਕੋਈ ਕਾਲ ਆਵੇ, ਨਿਆਣਿਆਂ ਤੋਂ ਕੋਈ ਇੱਦਾਂ ਦੀ ਕਾਲ ਆਵੇ ਤਾਂ ਉਹ ਦਹਿਲ ਜਾਂਦੇ ਨੇ, ਡਰ ਜਾਂਦੇ ਨੇ ਵੀ ਖੌਰੇ ਪਤਾ ਨਹੀਂ ਕਿੱਦਾਂ ਦੀ ਮਾੜੀ ਘਟਨਾ ਵਾਪਰ ਗਈ ਹੋਵੇ। ਜੀ, ਅਗਲੀ ਖਬਰ ਪਰ ਚਲੀਏ। ਕੈਲੀਫੋਰਨੀਆ ਦੇ ਵਿੱਚ eviction ਬੈਨ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਕੁਝ ਰੈਂਟਰਸ ਦੇ ਲਈ। ਲੈਫਟੀਨੈਂਟ ਗਵਰਨਰ ਐਲੈਨੀ ਨੋਕਲਿਕਿਸ ਉਹਨਾਂ ਨੇ ਅੱਜ ਇੱਕ ਲਾ ਨੂੰ ਸਾਈਨ ਕਰ ਦਿੱਤਾ ਜਦੋਂ ਉਹ ਐਕਸਪਾਇਰ ਹੋਣਾ ਸੀ ਉਸ ਤੋਂ ਕੁਝ ਘੰਟੇ ਪਹਿਲਾਂ। ਕਹਿੰਦੇ ਵੀ ਹਜੇ ਵੀ ਬਹੁਤ ਸਾਰੇ ਕੈਲੀਫੋਰਨੀਅਨਸ ਬਿਹਾਈਂਡ ਹੈਗੇ ਆ ਰੈਂਟ ਪੇ ਕਰਨ ਦੇ ਵਿੱਚ, ਇਸ ਕਰਕੇ ਅਸੀਂ ਇਸ ਡੇਟ ਨੂੰ ਵਧਾਉਣ ਜਾ ਰਹੇ ਹੈਗੇ ਆ। ਜੂਨ 30 ਡੇਟ ਇਹ ਹੁਣ ਐਕਸਟੈਂਡ ਕਰ ਦਿੱਤੀ ਗਈ ਆ ਅਪ੍ਰੈਲ 31 ਤੋਂ ਬਾਅਦ। ਸੋ ਕਹਿੰਦੇ ਭਈ ਇਸ ਬਿੱਲ ਦੇ ਨਾਲ eviction ਲੋਕਾਂ ਦੀ ਉਹ ਹਟ ਜਾਊਗੀ, ਪਰ ਨਾਲ ਦੀ ਨਾਲ ਕਹਿੰਦੇ ਵੀ ਜਿਹੜੇ ਰੈਂਟਰਸ ਆ ਉਹਨਾਂ ਦੇ ਕੋਲ ਵੀ ਟਾਈਮ ਹੋਊਗਾ ਵੀ ਉਹ ਕਿਸ ਤਰ੍ਹਾਂ ਆਪਣੇ ਲੈਂਡਲੌਰਡਸ ਨੂੰ ਪੈਸੇ ਦੇ ਸਕਦੇ ਆ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਅਬੋਰਸ਼ਨ ਦੇ ਨਾਲ ਇਹ ਸੰਬੰਧਿਤ ਖਬਰ ਆ ਰਹੀ ਹੈ ਵਾਸ਼ਿੰਗਟਨ ਡੀਸੀ ਤੋਂ। ਐਂਟੀ ਅਬੋਰਸ਼ਨ ਐਕਟਿਵਿਸਟ ਜਿਹੜੇ ਵੀ ਅਬੋਰਸ਼ਨ ਕਰਨ ਵਾਲੀਆਂ ਥਾਵਾਂ ਹੁੰਦੀਆਂ ਉਹਦੇ ਖਿਲਾਫ ਜਾ ਕੇ ਅਕਸਰ ਮੁਜ਼ਾਹਰਾ ਜਿਹੜਾ ਆ ਉਹ ਕਰਦੇ ਰਹਿੰਦੇ ਆ ਤੇ ਆਪਾਂ ਰੀਸੈਂਟਲੀ ਦੇਖਿਆ ਵੀ ਸੁਪਰੀਮ ਕੋਰਟ ਦੇ ਉੱਤੇ ਹੁਣ ਨਜ਼ਰ ਆ ਰੋ ਵਰਸਿਸ ਵੇਡ ਮਾਮਲੇ ਨੂੰ ਲੈ ਕੇ ਵੀ ਉਸ ਕੇਸ ਦੀ ਜਦੋਂ ਸੁਣਵਾਈ ਲੈਂਦੀ ਆ ਸੁਪਰੀਮ ਕੋਰਟ ਤੇ ਫਿਰ ਕਿੱਦਾਂ ਦਾ ਫੈਸਲਾ ਜਿਹੜਾ ਆਉਂਦਾ ਆ। ਉਧਰ ਐਂਟੀ ਅਬੋਰਸ਼ਨ ਐਕਟਿਵਿਸਟ ਜਿਹੜੀ ਅਬੋਰਸ਼ਨ ਦੇ ਉਲਟ ਬੋਲਣ ਵਾਲੀ ਇੱਕ ਲੌਰਨ ਹੈਂਡੀ ਆ, ਉਸ ਦੇ ਘਰ ਦੇ ਵਿੱਚੋਂ 5 ਫੀਟਸਿਸ ਯਾਨੀ ਕਿ ਗਰਭ ਦੇ ਵਿੱਚੋਂ ਜਿਹੜੇ ਬੱਚੇ ਹੁੰਦੇ ਆ ਉਹ ਲੱਭੇ ਆ। ਕਹਿੰਦੇ ਵੀ ਇਹ ਉਹਨਾਂ 9 ਬੰਦਿਆਂ ਦੇ ਵਿੱਚੋਂ ਇੱਕ ਹੈਗੀ, 9 ਲੋਕਾਂ ਚੋਂ ਇੱਕ ਆ ਜਿਸ ਨੇ ਡੀਸੀ ਦੇ ਅਬੋਰਸ਼ਨ ਕਲੀਨਿਕਸ ਦੇ ਵਿੱਚ ਐਕਸੈਸ ਨੂੰ ਜਿਹੜਾ ਉਹ ਬਲੌਕ ਕੀਤਾ ਸੀਗਾ। ਸੋ 28 ਸਾਲਾਂ ਦੀ ਲੌਰਨ ਹੈਂਡੀ ਦੇ ਘਰੇ ਪੁਲਿਸ ਜਦ ਗਈ, ਉਹਨਾਂ ਨੂੰ ਇਨਵੈਸਟੀਗੇਟਿਵ ਜਿਹੜੀ ਟਿਪ ਮਿਲੀ ਸੀਗੀ ਬਾਇਓ ਹੈਜ਼ਰਡ ਮਟੀਰੀਅਲ ਨੂੰ ਲੈ ਕੇ, ਤਾਂ ਉੱਥੇ ਉਹਨਾਂ ਨੂੰ 5 ਫੀਟਸਿਸ ਜਿਹੜੇ ਆ ਉਹ ਬਰਾਮਦ ਹੋਏ ਨੇ। ਸੋ ਹੁਣ ਹੈਂਡੀ ਦੇ ਉੱਤੇ ਕਹਿੰਦੇ ਆ ਵੀ ਇਹ ਜਿਹੜੇ ਚਾਰਜਸ ਆ ਉਹ ਵੀ ਲੱਗਣਗੇ ਤੇ ਪੁਲਿਸ ਹੁਣ ਅਗਲੀ ਜਾਂਚ ਜਿਹੜੀ ਉਹ ਕਰ ਰਹੀ ਆ। ਸੋ ਇਦਾਂ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਹੁੰਦਾ ਵੀ ਕਈ ਵਾਰੀ ਇਦਾਂ ਦੇ ਜਿਹੜੇ ਲੋਕ ਆ ਫੇਸ ਕੋਈ ਹੋਰ ਹੁੰਦਾ ਆ, ਚਿਹਰਾ ਕੋਈ ਹੋਰ ਲਈ ਫਿਰਦੇ ਆ, ਅੰਦਰ ਖਾਤੇ ਆਪ ਵੀ ਉਦਾਂ ਦੇ ਹੀ ਪੁੱਠੇ ਕੰਮ ਜਿਹੜੇ ਉਹ ਕਰੀ ਜਾ ਰਹੇ ਹੁੰਦੇ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਇੱਕ ਫੋਜ਼ੀਟਿਵ ਸਲੇਵ ਲਾ ਸੀਗਾ ਜਿਹਦੇ ਮੁਤਾਬਕ ਜਿਹੜੇ ਲੋਕਾਂ ਨੂੰ ਸਲੇਵ ਬਣਾਇਆ ਗਿਆ ਸੀ, ਖਾਸ ਕਰਕੇ ਕਾਲੇ ਮੂਲ ਦੇ, ਉਹਨਾਂ ਨੂੰ ਬੌਂਡੇਜ ਕਰਕੇ ਰੱਖਿਆ ਜਾਂਦਾ ਸੀ ਜਦੋਂ ਤੱਕ ਉਹਨਾਂ ਨੂੰ ਸਾਊਥ ਨੂੰ ਡਿਪੋਰਟ ਨਹੀਂ ਕੀਤਾ ਜਾਂਦਾ ਸੀ। ਕੈਲੀਫੋਰਨੀਆ ਦੇ ਗਵਰਨਰ ਨੇ ਪਿਛਲੇ ਸਾਲ ਇੱਕ ਬਿੱਲ ਪਾਸ ਕੀਤਾ ਸੀ ਜਿਹਦੇ ਥਰੂ ਉਹ ਕਾਲੇ ਮੂਲ ਦੇ ਲੋਕ ਜਿਨ੍ਹਾਂ ਨੂੰ ਸਲੇਵ ਬਣਾ ਕੇ ਰੱਖਿਆ ਗਿਆ ਸੀ ਉਹਨਾਂ ਦੇ ਜਿਹੜੇ ਗ੍ਰੈਂਡ ਕਿਡਸ ਆ, ਬੱਚੇ ਆ, ਉਹਨਾਂ ਨੂੰ ਉਸ ਦਾ ਮੁਆਵਜ਼ਾ ਦਿੱਤਾ ਜਾ ਸਕੇ। ਕੈਲੀਫੋਰਨੀਆ ਨੇ ਰੈਪਰੇਸ਼ਨਸ ਟਾਸਕ ਫੋਰਸ ਬਣਾਈ ਤੇ ਅੱਜ 9 ਮੈਂਬਰ ਦੀ ਟਾਸਕ ਫੋਰਸ ਨੇ 5 ਦੇ ਮੁਕਾਬਲੇ 4 ਦੇ ਨਾਲ ਇਹ ਵੋਟ ਪਾਈ ਆ ਕਿ ਕਿਸ ਤਰ੍ਹਾਂ ਜਿਹੜੇ ਲੋਕਾਂ ਨੂੰ ਇਹ ਪੈਸੇ ਮਿਲਣੇ ਹੈਗੇ ਆ ਉਹਨਾਂ ਦੀ ਕੀ ਐਲੀਜੀਬਿਲਟੀ ਹੋਊਗੀ। ਸੋ 19ਵੀਂ ਸੈਂਚੁਰੀ ਦੇ ਵਿੱਚ ਜਿਹੜੇ ਲੋਕਾਂ ਨੂੰ ਸਲੇਵ ਬਣਾਇਆ ਗਿਆ ਸੀ, ਜਿਹੜੇ ਉਹਨਾਂ ਦੇ ਗਾਹਾਂ ਬੱਚੇ, ਪੋਤੇ ਪੋਤੀਆਂ, ਦੋਤੇ ਦੋਤੀਆਂ ਹੈਗੇ ਆ, ਉਹਨਾਂ ਨੂੰ ਇਹ ਉਸ ਟਾਈਮ ਦੇ ਉੱਤੇ ਜੋ ਕੈਦੀ ਬਣਾਇਆ ਗਿਆ ਸੀ, ਸਲੇਵ ਬਣਾ ਕੇ ਕੰਮ ਕਰਾਇਆ ਜਾਂਦਾ ਸੀ, ਉਸ ਦੇ ਪੈਸੇ ਮਿਲਣਗੇ। 2.6 ਮਿਲੀਅਨ ਅਫਰੀਕਨ ਅਮਰੀਕਨਸ ਕੈਲੀਫੋਰਨੀਆ ਦੇ ਵਿੱਚ ਇਸ ਕੈਟਾਗਰੀ ਦੇ ਅੰਡਰ ਆਉਂਦੇ ਹੈਗੇ ਆ। ਜੀ, ਫਲੋਰੀਡਾ ਦੇ ਗਵਰਨਰ ਬੀਤੇ ਕੁਝ ਦਿਨਾਂ ਤੋਂ ਕਾਫੀ ਜਿਹੜੇ ਉਹ ਹੁਣ ਚਰਚਾ ਦੇ ਵਿੱਚ ਆ। ਉੱਥੇ ਜਿਹੜਾ LGBTQs ਦੇ ਬਾਰੇ ਗੱਲਬਾਤ ਕਰਨ ਦੇ ਲਈ ਸਕੂਲਾਂ ਦੇ ਵਿੱਚ ਉਹ ਗੱਲ ਬਹੁਤੀ ਨਾ ਹੋਵੇ, ਉਸ ਦੇ ਲਈ ਨਵਾਂ ਉਹਨਾਂ ਨੇ ਲੈਜਿਸਲੇਸ਼ਨ ਆ ਉਸ ਦੇ ਉੱਤੇ ਸਾਈਨ ਕਰ ਦਿੱਤੇ ਸੀ। ਇਸੇ ਦੇ ਚੱਲਦਿਆਂ LGBTQ ਦੇ ਸਟੂਡੈਂਟਸ ਉਹਨਾਂ ਦੇ ਕਹਿੰਦੇ ਵੀ ਪੇਰੈਂਟਸ ਦੇ ਦੁਆਰਾ ਇਸ ਨਵੇਂ ਕਾਨੂੰਨ ਨੂੰ ਲੈ ਕੇ
ਗਵਰਨਰ ਡਿਸੈਂਟਿਸ ਆ ਉਹਨਾਂ ਖਿਲਾਫ ਲਾਸੂਟ ਦਰਜ ਕਰ ਦਿੱਤਾ ਗਿਆ ਆ। ਉਹਨਾਂ ਨੂੰ ਸੂ ਉਹਨਾਂ ਨੇ ਕੀਤਾ ਆ। ਸੋ ਇਹ ਜਿਹੜੇ ਗਰੁੱਪ ਇਹ ਆਖਦਾ ਆ ਵੀ ਇਹ ਇਸ ਤਰੀਕੇ ਨਾਲ LGBTQ ਲੋਕਾਂ ਦੇ ਬਾਰੇ ਜਿਹੜਾ ਫਲੋਰੀਡਾ ਸਕੂਲਸ ਦੇ ਵਿੱਚ ਗੱਲਬਾਤ ਪਬਲਿਕ ਸਕੂਲ 'ਚ ਹੋਊਗੀ, ਉਹਨਾਂ ਨੂੰ ਅਰੇਜ਼ ਕਰਨ ਦੀ ਕੋਸ਼ਿਸ਼ ਆ ਤੇ ਇਹਨਾਂ ਨੂੰ ਸਟਿਗਮੈਟਾਈਜ਼ ਉਹ ਕਰਨਾ ਚਾਹੁੰਦੇ ਨੇ ਤੇ ਇਹਨਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਨੇ। ਪੇਰੈਂਟਲ ਰਾਈਟ ਇਨ ਐਜੂਕੇਸ਼ਨ ਬਿੱਲ, ਜਿਸ ਨੂੰ ਬਹੁਤ ਸਾਰੇ ਇਸ ਦੇ ਕ੍ਰਿਟਿਕਸ ਨੇ ਡੋਂਟ ਸੇ ਗੇ ਬਿੱਲ ਦੇ ਨਾਮ ਦਿੱਤਾ ਸੀਗਾ, ਉਹਨਾਂ ਦੇ ਲੈ ਕੇ ਕਾਫੀ ਵਿਵਾਦ ਜਿਹੜਾ ਆ ਉਹ ਛਿੜਿਆ ਹੋਇਆ ਸੀਗਾ। ਸੋ ਹੁਣ 80 ਪੇਜਾਂ ਦੀ ਇੱਕ ਕੰਪਲੇਂਟ ਉਹ US ਡਿਸਟ੍ਰਿਕਟ ਕੋਰਟ ਜਿਹੜੇ ਨਦਰਨ ਡਿਸਟ੍ਰਿਕਟ ਆਫ ਫਲੋਰੀਡਾ ਆ ਉਸ ਦੇ ਵਿੱਚ ਦਰਜ ਜਿਹੜੀ ਉਹ ਕਰਾਈ ਗਈ ਹੈਗੀ ਆ। ਜੀ, ਤੇ ਆਪਾਂ ਇਕਨੋਮੀ ਦੀ ਸਟਾਕ ਦੀ ਵੀ ਗੱਲ ਕਰਨੀ ਆ। ਉਹ ਤੋਂ ਪਹਿਲਾਂ ਇੱਕ ਆਪਾਂ ਸੈਡ ਨਿਊਜ਼ ਦੇਣੀ ਆ, ਕਿਉਂਕਿ ਉਹ ਮੀਡੀਆ ਦੇ ਨਾਲ ਹੀ ਕੰਸਰਨਡ ਆ। ਹਰਜੀਤ ਸਿੰਘ ਧਾਲੀਵਾਲ ਬੇਕਰਸਫੀਲਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਰਹਿੰਦੇ ਸੀ ਤੇ ਉਹਨਾਂ ਦੀ ਕੱਲ ਰਾਤ ਮੌਤ ਹੋ ਗਈ। ਹਾਰਟ ਅਟੈਕ ਕਹਿੰਦੇ ਹੋਇਆ ਪਰਿਵਾਰ ਵੱਲੋਂ ਪਤਾ ਚੱਲਿਆ ਹੈ। ਤੇ ਬਹੁਤ ਲੰਮਾ ਸਮਾਂ ਉਹਨਾਂ ਨੇ ਪੰਥ ਦੀ ਸੇਵਾ ਕੀਤੀ। ਜਿਹੜਾ ਚੜ੍ਹਦੀ ਕਲਾ ਅਖਬਾਰ ਆ ਉਸ ਦੇ ਕਾਫੀ ਲੰਮਾ ਸਮਾਂ ਜਿਹੜੀ ਆ ਉਹਦੇ ਨਾਲ ਸੇਵਾ ਕਰਦੇ ਰਹੇ। ਉਹਨਾਂ ਦਾ ਜੱਦੀ ਪਿੰਡ ਮਨਸੂਰਪੁਰ ਜਿਹੜੇ ਬੜੇ ਪਿੰਡ ਦੇ ਲਾਗੇ ਸੀ, ਕਰਾਇਆ ਸੀ, ਪਰ ਲੰਮਾ ਸਮਾਂ ਉਹ ਨੂਰਪੁਰ ਨਜ਼ਦੀਕ ਜਿਹੜਾ ਹੈਗਾ ਬਹਿਰਾਮ ਬੰਗਾ ਉੱਥੇ ਰਹੇ ਤੇ 3 ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ। ਸੋ ਬਹੁਤ ਹੀ ਇਹ ਮਾੜੀ ਖਬਰ ਆ ਰਹੀ ਆ। ਆਪਾਂ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਆ। ਜੀ ਬਿਲਕੁਲ, ਬੜੀ ਬੇਵਕਤੀ ਮੌਤ ਆ। ਉਮਰ ਵੀ ਉਹਨਾਂ ਦੀ ਕੋਈ ਬਹੁਤੀ ਜਿਹੜੀ ਉਹ ਜ਼ਿਆਦਾ ਨਹੀਂ ਸੀਗੀ। ਬੰਦਾ ਕੀ ਕੁਛ ਸੋਚ ਕੇ ਸੌਂਦਾ ਆ ਵੀ ਅਗਲੇ ਦਿਨ ਉੱਠ ਕੇ ਆਹ ਕੁਛ ਕਰਾਂਗੇ, ਪਰ ਇਹ ਜਿਹੜੀ ਬੇਵਕਤੀ ਮੌਤ ਦੱਸਣ ਲੱਗਿਆ ਵੀ ਬੜਾ ਮਨ ਜਿਹੜਾ ਉਹ ਦੁਖੀ ਹੁੰਦਾ ਆ। ਸੋ ਆਪਣੇ ਹੀ ਸਾਡੇ ਸੇਮ ਕਿੱਤੇ ਦੇ ਨਾਲ ਜਿਹੜੇ ਉਹ ਜੁੜੇ ਸੀਗੇ, ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਉਹਨਾਂ ਦੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਤੇ ਹਰਜੋਤ ਸਿੰਘ ਜੀ, ਇਕਨੋਮੀ ਦੀ ਜਿਹੜੀ ਜੇ ਆਪਾਂ ਗੱਲ ਕਰਦੇ ਜਾਈਏ, ਖਬਰ ਜਿਹੜੀ ਆ ਕੋਈ ਬਹੁਤੀ ਚੰਗੀ ਨਹੀਂ ਆ ਰਹੀ। ਕਹਿੰਦੇ ਵੀ ਜਿਹੜਾ ਹਾਊਸਿੰਗ ਬਬਲ ਆ ਉਸ ਨੂੰ ਲੈ ਕੇ ਜਿਹੜਾ ਫੈਡਰਲ ਰਿਜ਼ਰਵ ਆ ਉਹ ਇਸ ਟਾਈਮ ਬੜਾ ਚਿੰਤਤ ਆ। ਉਹ ਕਹਿੰਦੇ ਵੀ US ਹਾਊਸਿੰਗ ਬਬਲ ਨੂੰ ਲੈ ਕੇ ਚੇਤਾਵਨੀ ਜਿਹੜੀ ਆ ਉਹ ਦੱਸ ਰਹੇ ਹੈਗੇ ਆ। ਸੋ ਹੋਮ ਬਾਇਰਸ ਨੇ, ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਵੀ ਇਹੀ ਗੱਲ ਕੀਤੀ ਸੀਗੀ ਵੀ ਇੱਕ ਤੋਂ ਇੱਕ ਜਿਹੜਾ ਉਹ ਚੜ੍ਹ ਕੇ ਘਰ ਖਰੀਦਣ ਦੇ ਲਈ ਬਹੁਤ ਸਾਰੇ ਜਿਹੜੇ ਸਟੈਪਸ ਹੁੰਦੇ ਆ ਉਹਨਾਂ ਨੂੰ ਛੱਡ ਦਿੱਤਾ, ਜਿਨ੍ਹਾਂ ਵਿੱਚ ਹੋਮ ਇਨਸਪੈਕਸ਼ਨ ਵੀ ਇੱਕ ਵੱਡਾ ਕੰਮ ਸੀਗਾ। ਉਹਨਾਂ ਨੂੰ ਇਹ ਸੀਗਾ ਵੀ ਮੈਨੂੰ ਘਰ ਨਹੀਂ ਮਿਲਣਾ, ਇਸ ਲਈ ਜਿਹੜਾ ਆ ਮੈਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਿਆਗ ਦਿੰਦਾ ਹੈ, ਛੱਡ ਦਿੰਦਾ ਵੀ ਕਿਤੇ ਰੀਅਲ estate ਮਾਰਕੀਟ 'ਚੋਂ ਮੈਂ ਰਹਿ ਨਾ ਜਾਵਾਂ। ਸੋ ਹੁਣ ਫੈਡਰਲ ਰਿਜ਼ਰਵ ਇਸ ਪਾਸੇ ਵੱਲ ਨੂੰ ਜਿਹੜੀ ਉਹ ਚੇਤਾਵਨੀ ਦੇ ਰਿਹਾ ਹੈਗਾ। ਕਹਿੰਦੇ ਵੀ ਜਿੱਦਾਂ ਅਰਲੀ 2000s ਤੇ 2006 ਦਾ ਹਾਊਸਿੰਗ ਕ੍ਰੈਸ਼ ਹੋਇਆ ਸੀ, ਉਸ ਤੋਂ ਬਾਅਦ 'ਚ ਗ੍ਰੇਟ ਰਿਸੈਸ਼ਨ ਜਿਹੜਾ ਉਹ ਆਇਆ ਸੀਗਾ, ਇਸ ਪਾਸੇ ਦੇ ਕਹਿੰਦੇ ਸਾਈਨ ਉਹ ਆ ਰਿਹਾ। ਫੈਡਰਲ ਰਿਜ਼ਰਵ ਬੈਂਕ ਆਫ ਡੈਲਸ ਉਹਨਾਂ ਨੇ ਇਹ ਅੱਜ ਚੇਤਾਵਨੀ ਦਿੱਤੀ ਹੈ। ਕਹਿੰਦੇ ਵੀ ਇਹਦੇ ਕਰਕੇ ਮਿਲੀਅਨਸ ਆਫ ਪੋਟੈਂਸ਼ੀਅਲ ਹੋਮ ਬਾਇਰਸ ਜਿਹੜੇ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਚਿੰਤਾ ਜਿਹੜੀ ਆ ਉਹ ਬਣੀ। ਆਪਾਂ ਦੇਖ ਹੀ ਰਹੇ ਹਾਂ ਵੀ ਮਾਰਗੇਜ ਰੇਟ ਮਹੀਨੇ ਦੇ ਵਿੱਚ ਕਿੱਥੇ ਜਿਹੜੇ ਉਹ ਜਾ ਪਹੁੰਚੇ। ਇਸ ਟਾਈਮ 0.5% ਤਾਂ ਐਵਰੇਜ ਆ। ਸੋ ਕਈ ਥਾਵਾਂ ਦੇ ਉੱਤੇ 5% ਤੋਂ ਉੱਤੇ ਵੀ 30 ਈਅਰ ਫਿਕਸ ਰੇਟ ਦੇ ਜਿਹੜੇ ਆ ਉਹ ਪ੍ਰਾਈਸਿਸ ਮਾਰਗੇਜ ਰੇਟਸ ਜਿਹੜੇ ਉਹ ਬਣ ਚੁੱਕੇ ਹੈਗੇ ਆ। ਸੋ ਭਾਈ ਮੌਕਾ ਜ਼ਰੂਰ ਹੈਗਾ, ਨੋ ਡਾਊਟ, ਪਰ ਇਹ ਜਿਹੜੀ ਹੋਮ ਇਨਸਪੈਕਸ਼ਨ ਤੇ ਉਹ ਸਾਰੀਆਂ ਚੀਜ਼ਾਂ ਆ ਉਹਨਾਂ ਨੂੰ ਫੋਰਗੋ ਨਾ ਕਰੋ ਘਰ ਲੈਣ ਦੀ ਖਾਤਰ। ਬਹੁਤ ਸਾਰੇ ਜਿਹੜੇ ਹੋਮ ਓਨਰਸ ਰੀਸੈਂਟ ਹੋਮ ਬਾਇਰਸ ਆ ਉਹ ਬੜੇ ਨਾਖੁਸ਼ ਨੇ। ਕਹਿੰਦੇ ਵੀ ਤੱਤ ਫੜੱਤੇ ਅਸੀਂ ਫੈਸਲਾ ਤਾਂ ਲੈ ਲਿਆ ਘਰ ਖਰੀਦਣ ਦਾ ਵੀ ਲੈਣਾ ਹੀ ਲੈਣਾ, ਜੋ ਮਰਜ਼ੀ ਹੋ ਜੇ, ਪਰ ਬਹੁਤ ਸਾਰੇ ਲੋਕ ਇਸ ਗੱਲੋਂ ਪਛਤਾ ਵੀ ਰਹੇ ਆ ਜਿਨ੍ਹਾਂ ਨੂੰ ਹੁਣ ਖਾਸ ਕਰਕੇ ਵੱਡੀਆਂ ਕਮੀਆਂ ਖਾਮੀਆਂ ਘਰ ਦੇ ਵਿੱਚੋਂ ਲੱਭ ਰਹੀਆਂ ਨੇ। ਜੀ, ਤੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਦਾ ਤਾਂ ਕਹਿੰਦੇ ਆਹ ਕੁਆਟਰ ਜਿਹੜਾ ਬਹੁਤ ਬੈਡ ਰਿਹਾ ਜੀ, ਓਵਰਆਲ 3 ਮਹੀਨਿਆਂ ਦਾ ਜਿਹੜਾ ਰੈਕੋਰਡ ਦੇਖਿਆ ਜਾਵੇ। ਅੱਜ ਜਿਹੜੀ ਹਰਜੋਤ ਸਿੰਘ ਜੀ ਡਾਊ ਜੋਨਸ 500 ਤੇ 50 ਪੁਆਇੰਟ ਓਵਰਆਲ ਜਿਹੜੀ ਉਹ ਡਿੱਗੀ ਹੈਗੀ ਆ। ਸੋ ਬਿਲਕੁਲ 3 ਮਹੀਨੇ ਦਾ ਜੇ ਆਪਾਂ ਗੱਲ ਕਰੀਏ ਤਾਂ ਇੱਕ ਟਾਈਮ ਦੇ ਉੱਤੇ ਅੱਜ ਤੋਂ 3 ਮਹੀਨੇ ਪਹਿਲਾਂ 36,565 ਦੇ ਉੱਤੇ ਸੀ। ਅੱਜ ਜਿਹੜਾ ਉਹ 34,678 ਦੇ ਉੱਤੇ ਜਿਹੜੀ ਉਹ ਬੰਦ
ਹੋਈ ਹੈਗੀ ਆ। ਸੋ 1000 ਪੁਆਇੰਟ ਦੇ ਇਰਦ ਗਿਰਦ ਦਾ ਉਹ ਗਿਰਾਵਟ 3 ਮਹੀਨਿਆਂ 'ਚ ਆਈ ਆ। ਉਧਰ S&P ਦੇ ਵਿੱਚ ਅੱਜ 72 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 4530 ਤੇ ਬੰਦ ਹੋਇਆ। ਨੈਸਡੈਕ 200 ਤੇ 22 ਪੁਆਇੰਟ ਡਿੱਗਿਆ, 14221 ਤੇ ਬੰਦ ਹੋਇਆ। ਸੋਨੇ ਦਾ ਭਾਅ 1900 ਤੇ 40 ਡਾਲਰ ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $100 ਪ੍ਰਤੀ ਬੈਰਲ ਜਿਹੜੀ ਉਹ ਚੱਲ ਰਹੀ ਆ। 10 ਈਅਰ ਯੀਲਡ 2.33% ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 45,600 ਤੇ 19 ਦੇ ਉੱਤੇ ਚੱਲ ਰਿਹਾ ਹੈ। ਜੀ, ਬਹੁਤ ਸਾਰੇ ਸਟਾਕ ਕਹਿੰਦੇ ਆ ਵੀ 20% ਆਪਣੀ ਜਿਹੜੀ ਵੈਲਿਊ ਆ ਉਹ ਇਸ ਸਾਲ ਲੂਜ਼ ਕਰ ਗਏ ਆ। ਮੋਸਟ ਜਿਹੜੇ 10 ਬੜੇ ਇੰਪੋਰਟੈਂਟ ਸਟਾਕ ਹੈਗੇ ਆ, ਤੇ ਕਹਿੰਦੇ ਵੀ ਹੁਣ ਦੇਖੋ ਆਉਣ ਵਾਲੇ ਦਿਨਾਂ 'ਚ ਕਿੱਦਾਂ ਹੁੰਦਾ, ਪਰ ਪੂਰੇ ਦਾ ਪੂਰਾ ਕੁਆਟਰ ਹੀ ਇਸ ਵਾਰ ਕਾਫੀ ਬੈਡ ਰਿਹਾ ਹੈਗਾ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 87 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਇੱਕ ਵਾਸਤੇ ਵਾਰੀ ਦਿਓ। ਫੇਰ ਦੱਸਦੇ ਜਾਈਏ, ਕੱਲ ਨੂੰ ਪ੍ਰੋਗਰਾਮਿੰਗ ਦੀ ਚੇਂਜਸ ਆ। ਜੀ ਬਿਲਕੁਲ। ਸੋ ਸਵੇਰੇ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਹੁਣ 8 ਵਜੇ ਸ਼ੁਰੂ ਹੋਵੇਗਾ। ਸੋ ਜਿਹੜਾ ਪਹਿਲੋਂ 8:30 ਵਜੇ ਸ਼ੁਰੂ ਹੁੰਦਾ ਸੀ ਖਬਰ ਤੇ ਨਜ਼ਰ ਮਿੰਟੂ ਗੁਰਸਰੀਆ ਵਾਲਾ, ਉਹ ਹੁਣ 8 ਤੋਂ 9 ਵਜੇ ਦੇ ਵਿੱਚ ਹੋਇਆ ਕਰੇਗਾ। ਅਪਡੇਟ ਅਮਰੀਕਾ ਆਪਣੇ ਸੇਮ ਵਕਤ 9 ਤੋਂ 10 ਵਜੇ ਦੇ ਵਿੱਚ, ਆਤਮਿਕ ਆਨੰਦ ਵੀ ਸੇਮ ਸਮਾਂ 10 ਤੋਂ 11 ਵਜੇ ਤੱਕ, ਤੇ ਨਜ਼ਰੀਆ ਪ੍ਰੋਗਰਾਮ ਆ ਉਹ 11 ਤੋਂ 1 ਵਜੇ ਦੇ ਵਿੱਚ ਜਿਹੜਾ ਹੋਵੇਗਾ, ਜਿਹੜਾ ਇੱਕ ਟਾਈਮ ਤੇ 2 ਤੋਂ 4 ਵਜੇ ਦੇ ਵਿੱਚ ਹੁੰਦਾ ਸੀ। ਤੇ ਫਿਰ 1 ਤੋਂ 2:30 ਵਜੇ ਤੱਕ ਜਿਹੜਾ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਆ ਉਹ ਹੋਇਆ ਕਰੇਗਾ। ਤੇ ਬਾਕੀ ਜਿੱਦਾਂ ਰਿਸ਼ਤੇ ਹੀ ਰਿਸ਼ਤੇ ਪੌਣੇ 4 ਵਜੇ ਹੁੰਦਾ ਸੀ, ਉਸ ਨੂੰ 1 ਘੰਟਾ ਪਹਿਲਾਂ ਕੀਤਾ ਗਿਆ ਆ। ਉਹ ਸੇਮ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਪੌਣੇ 3 ਵਜੇ ਹੁਣ ਆਵੇਗਾ। ਸਿਹਤ ਸੰਭਾਲ ਜਿਹੜਾ ਜਗਵੀਰ ਹੋਣਾ ਵਾਲਾ ਜਿਹੜਾ ਅੱਜ ਆਪਾਂ 3:30 ਵਜੇ ਸੁਣਿਆ, ਉਹ ਹੁਣ ਅਗਲੇ ਵੀਰਵਾਰ ਨੂੰ ਉਹ 2:30 ਵਜੇ ਜਿਹੜਾ ਆ ਉਹ ਆਵੇਗਾ। ਤੇ ਬਾਕੀ 3 ਤੋਂ 4 ਵਜੇ ਤੱਕ ਨਵਾਂ ਟਾਕ ਸ਼ੋ ਸਾਂਝੀ ਸੱਥ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ, ਜਿਸ ਦੇ ਵਿੱਚ ਵੱਖ-ਵੱਖ ਚਲੰਤ ਮਸਲਿਆਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੇ 4 ਤੋਂ 5:30 ਵਜੇ ਤੱਕ ਜਿੱਦਾਂ ਪ੍ਰੋਗਰਾਮ ਪਹਿਲਾਂ ਚੱਲਦੇ ਸੀਗੇ ਉਹ ਸੇਮ ਉਸੇ ਲਿਹਾਜ਼ ਦੇ ਨਾਲ ਚੱਲਣੇ ਆ। ਅਪਡੇਟ ਕੈਲੀਫੋਰਨੀਆ ਦਾ ਵਕਤ ਵੀ ਸੇਮ 5:40 ਤੇ ਰਹੇਗਾ, ਤੇ 6 ਤੋਂ 8 ਵਜੇ ਦੇ ਵਿੱਚ ਉੱਦਾਂ ਹੀ ਗੁਰਬਾਣੀ ਦੇ ਪ੍ਰੋਗਰਾਮ। ਸੋ ਸਵੇਰ ਦੇ ਜਿਹੜੇ 2 ਪ੍ਰੋਗਰਾਮਾਂ ਦੇ ਵਿੱਚ 3 ਪ੍ਰੋਗਰਾਮਾਂ ਦੇ ਵਿੱਚ 4 ਪ੍ਰੋਗਰਾਮਾਂ 'ਚ ਇਨਫੈਕਟ ਜਿਹੜੇ ਟਾਈਮਿੰਗ ਚੇਂਜ ਆ। ਖਬਰ ਤੇ ਨਜ਼ਰ ਮਿੰਟੂ ਹੋਣਾ ਦਾ 8 ਵਜੇ ਸਵੇਰੇ 8 ਤੋਂ 9, ਤੇ ਨਜ਼ਰੀਆ 11 ਤੋਂ 1 ਵਜੇ ਦੇ ਵਿੱਚ, ਕੁਝ ਗੱਲਾਂ ਕੁਝ ਗੀਤ 1 ਤੋਂ 2:30 ਵਜੇ ਤੱਕ, ਤੇ ਸਾਂਝੀ ਸੱਥ 3 ਤੋਂ 4 ਵਜੇ ਤੱਕ ਜਿਹੜਾ ਆ ਉਹ ਆਵੇਗਾ। ਸੋ ਇਹ ਜਿਹੜੇ ਸਮੇਂ ਦੀਆਂ ਤਬਦੀਲੀਆਂ ਆ ਉਸ ਨੂੰ ਤੁਸੀਂ ਨੋਟ ਕਰ ਲਿਓ ਜੀ। ਤੇ ਹੁਣ ਲਈ ਨੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਤੇ ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।